ਜ਼ਿਲ੍ਹਾ ਲਾਇਲਪੁਰ ਦੀ ਸਭ ਤੋਂ ਵੱਡੀ ਤਹਿਸੀਲ ਜੜਾਂਵਾਲਾ ਦੇ ਇਸ ਪਿੰਡ ਦਾ ਤੁਹਾਨੂੰ ਕਰਾਵਾਂਗੇ ਪ੍ਰਚਾਰ। ਇਹਦਾ ਨਾਂ ਹੈ ਚੱਕ ਨੰਬਰ 232 ਗਾਫ ਬੇ। ਇਸ ਪਿੰਡ ਨੂੰ ਹਕੀਕ ਸਿੰਘ ਵਾਲਾ ਵੀ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਪਿੰਡ ਨੂੰ ਗੁਰੂ ਦਾ ਚੱਕ ਵੀ ਆਖਦੇ ਨੇ। ਇਸ ਪਿੰਡ ਦੇ ਨਾਂ ਦੇ ਪਿੱਛੇ ਕੀ ਇਤਿਹਾਸ ਹੈ, ਕੀ ਤਾਰੀਖ ਹੈ, ਇਸ ਪਿੰਡ ਦੇ ਲੋਕ ਕਿਵੇਂ ਦੇ ਨੇ, ਇਹ ਪਿੰਡ ਕਿਵੇਂ ਦਾ ਹੈ, ਤੁਹਾਨੂੰ ਵਿਖਾਲਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ ਜਿਹਦਾ ਨਾਂ ਹੈ ਲਹਿੰਦੇ ਪੰਜਾਬ ਦੇ ਪਿੰਡ। ਸਾਡੇ ਨਾਲ ਜੁੜੇ ਰਹੋ। ਵਾਈ ਬੀਜੀ ਏ ਇਸ ਪਿੰਡ ਦੇ ਲੋਕਾਂ ਦਾ ਰੋਟੀ ਤੇ ਟੁੱਕਰ। ਕਿਹੜੀ ਏ ਇਸ ਪਿੰਡ ਦੀ ਸਭ ਤੋਂ ਵੱਡੀ ਫਸਲ? ਜਾਨਵਰ ਪਾਲਣਾ ਵੀ ਹੈ, ਲੋਕਾਂ ਦਾ ਰੋਜ਼ਗਾਰ। ਇਸ ਤੋਂ ਇਲਾਵਾ ਪਿੰਡ ਦਾ ਕੀ ਇਹ ਤਾਲੀਮੀ ਮਿਆਰ? ਦੀਨੀ ਹਵਾਲੇ ਨਾਲ ਇਸ ਪਿੰਡ ਦੇ ਵਿੱਚ ਕਿੰਨੇ ਮੌਜੂਦ ਨੇ ਮਦਰਸੇ, ਕਿੰਨੀਆਂ ਨੇ ਮਸਜਿਦਾਂ ਤੇ ਕਿੰਨੇ ਨੇ ਸਕੂਲ? ਵੰਡ ਤੋਂ ਪਹਿਲੇ ਸੀ ਹਕੀਕ ਸਿੰਘ ਦੀ ਇਸ ਪਿੰਡ ਦੇ ਵਿੱਚ ਪ੍ਰਧਾਨਗੀ ਤੇ ਪਿੰਡ ਦੇ ਹਰ ਬੰਦੇ ਦਾ ਸੀ ਹਕੀਕ ਸਿੰਘ ਦੇ ਨਾਲ ਗਹਿਰਾ ਤਾਲੁਕ। ਤੇ ਇਸ ਪਿੰਡ ਦੇ ਵਿੱਚ ਸੀ ਇੱਕ ਖੂਹ ਵੀ ਮੌਜੂਦ ਤੇ ਪਿੰਡ ਨੂੰ ਲੱਗਦੇ ਸੀ 5 ਮੋਗੇ ਤੇ ਪਿੰਡ ਦੇ ਵਿੱਚ ਮੌਜੂਦ ਵੀ ਸੀ ਗੁਰਦੁਆਰਾ। ਪਿੰਡ ਦੀ ਪੁਰਾਣੀ ਸ਼ਕਲ ਸੀ ਇੰਤਹਾਈ ਸ਼ਾਨਦਾਰ। ਹੁਣ ਇਹ ਕਿਵੇਂ? ਪਿੰਡ ਚੱਕ ਨੰਬਰ 232 ਗਾਫ ਬੇ। ਮਿਹਨਤ ਮਜ਼ਦੂਰੀ ਕਰਦੇ ਇਸ ਪਿੰਡ ਦੇ ਲੋਕਾਂ ਨੂੰ 77 ਸਾਲ ਬਾਅਦ ਵੀ ਕਿਉਂ ਆਉਂਦੀ ਏ ਹਕੀਕ ਸਿੰਘ ਦੀ ਯਾਦ? ਇਸ ਪਿੰਡ ਨੂੰ ਹੁਣ ਤੱਕ ਕਿੰਨਾ ਕਰ ਦਿੱਤਾ ਗਿਆ ਏ ਆਬਾਦ? ਪਿੰਡ ਕਿੰਨਾ ਏ ਡਿਵੈਲਪ? ਇਸ ਪਿੰਡ 'ਚ ਕਿਹੜੀਆਂ ਨੇ ਸਹੂਲੀਅਤ? ਇਸ ਪਿੰਡ ਨੂੰ ਲਾਹੌਰ ਸ਼ਹਿਰ ਤੇ ਫੈਸਲਾਬਾਦ ਤੋਂ ਕਿੰਨੇ ਲੱਗਦੇ ਨੇ ਰਾਹ? ਇਹ ਪਿੰਡ ਕਿੱਥੇ ਵਸ ਰਿਹਾ ਏ? ਇਹਦੀ ਗੁੱਠਾਂ ਦੇ ਚਾਰਾਂ ਪਾਸੇ ਕਿਹੜੇ ਨੇ ਪਿੰਡ ਆਬਾਦ? ਮੇਰਾ ਨਾਂ ਚੌਧਰੀ ਮੁਹੰਮਦ ਬਿਲਾਲ ਗੋਰਸੀ ਹੈ। 232 ਦੇ ਅਸੀਂ ਰਹਿਣ ਵਾਲੇ ਹਾਂ। ਹਕੀਕ ਸਿੰਘ ਵਾਲੇ ਇਹ ਸਿੱਖ ਦੇ ਨਾਂ ਤੋਂ ਹੀ ਇਹ ਸ਼ੁਰੂ ਤੋਂ ਇਹ ਨਾਂ ਚੱਲ ਰਿਹਾ। ਅਸੀਂ ਜਦੋਂ ਪਾਕਿਸਤਾਨ ਬਣਿਆ ਇੱਥੇ ਅਸੀਂ ਆ ਕੇ ਆਬਾਦ ਹੋਏ ਹਾਂ। ਇਹ ਉਦੋਂ ਦੇ ਹੀ ਅਸੀਂ ਇੱਥੇ ਰਹਿ ਰਹੇ ਹਾਂ। ਇਹ ਸਿੱਖ ਦੇ ਨਾਂ 'ਤੇ ਇਹ ਚੱਲਣ ਡਿਆ ਪਿੰਡ। ਸਿੱਖ ਦੇ ਨਾਂ 'ਤੇ ਹੁਣ ਤੱਕ ਕਾਗਜ਼ਾਂ ਦੇ ਵਿੱਚ ਚੱਕ ਨੰਬਰ 232 ਗਾਫ ਬੇ ਹਕੀਕ ਸਿੰਘ ਵਾਲੀ ਗੁਰੂ ਦਾ ਚੱਕ। ਹਾਂਜੀ, ਇਹਨੂੰ ਹੁਣ ਵੀ ਕਾਗਜ਼ਾਂ 'ਚ ਇਹੀ ਲਿਖਿਆ ਜਾਂਦਾ। ਇਹਦੇ ਲਾਗੇ ਨਾਲ ਸਾਡੇ ਹੈਗਾ ਰਜਵਾ ਕਰਾਸ ਕਰਕੇ ਦਿਆਲਪੁਰ, ਹਰਸਾਕੋਟ, ਸਰਾਜ, ਮੇਲੂਆਂ, ਇੱਧਰ ਹੈਗਾ ਛਜਵਾਲ। ਸਾਡਾ ਮੇਨ ਸਟਾਫ ਜਿਹੜਾ ਉਹ ਹੈਗਾ ਚਮੜੇਲ ਝਾਲ ਸਟਾਫ ਆ। ਸ਼ੁਰੂ ਤੋਂ ਹੀ ਪਾਕਿਸਤਾਨ ਦੇ ਬਣਨ ਤੋਂ ਪਹਿਲਾਂ ਹੀ ਛਜਵਾਲ ਨਾਲ ਪਿੰਡ ਸੁਨਿਆਰੀ ਆ, ਬੰਬੂ ਆ, ਕੁਤਰੂਵਾਲ ਆ। ਇੱਧਰ ਸਾਡਾ ਇੱਕ ਮਰਕਜ਼ ਆ ਛੋਟਾ ਜਿਹਾ ਸਤਿਆਣਾ ਬੰਗਲਾ। ਇਹ ਉਦੋਂ ਵੀ ਇੰਨਾ ਸੀਗਾ ਤੇ ਹੁਣ ਵੀ ਉਹ ਬੰਗਲਾ ਸਤਿਆਣਾ ਬੰਗਲਾ ਕਹਿਲਾਉਂਦਾ। ਇਹ ਪਿੰਡ ਆ ਮਜ਼ਾਫਾਤ ਆਲੇ ਦੁਆਲੇ। ਇਹ ਫੈਸਲਾਬਾਦੋਂ ਆਉਣਾ ਹੋਵੇ ਤੇ ਤਾਂਦਲਾ ਉਕਾੜਾ ਰੋਡ 'ਤੇ ਆ ਜਾਵੇ। ਲਾਹੌਰੋਂ ਆਉਣਾ ਹੋਵੇ ਤਾਂ ਮੋਟਰਵੇ 'ਤੇ ਮਤਲਬ ਕਿ ਸਾਧਾਂ ਵਾਲੇ ਬੰਗਲੇ ਉਤਰ ਕੇ, ਸਾਧਾਂ ਵਾਲਾ ਇੱਕ ਹੈਗਾ ਇੰਟਰਚੇਂਜ ਇਹ ਨਾਲ ਹੀ ਸਮੁੰਦਰੀ ਦੇ, ਉੱਥੇ ਉਤਰ ਕੇ ਤਾਂਲੇ ਦੇ ਵਿੱਚ ਦੀ ਹੋ ਕੇ ਇਹ 232 ਨੂੰ ਆਉਂਦਾ। ਜੜ੍ਹਾਂ ਵਾਲੇ ਨੂੰ ਆਉਣਾ ਹੋਵੇ ਸੈਯਦ ਵਾਲੇ ਉਤਰ ਕੇ ਲਾਹੌਰੋਂ ਆਉਣਾ ਹੋਵੇ ਜੜ੍ਹਾਂ ਵਾਲਾ ਆਉਂਦਾ। ਜੜ੍ਹਾਂ ਵਾਲੇ ਸਾਡੀ ਤਹਿਸੀਲ ਵੀ ਜੜ੍ਹਾਂ ਵਾਲਾ। ਜੜ੍ਹਾਂ ਵਾਲੇ ਮਤਲਬ ਕਿ ਵੀ ਸਾਡਾ ਇਹ ਪਿੰਡ ਆ ਜਾਂਦਾ। ਇਹਨੂੰ ਇੰਨੇ ਰਸਤੇ ਲੱਗਦੇ ਆ। ਇਹਦੀ ਇਬਤਦਾਈ ਸ਼ਕਲ ਇਹੀ ਸੀਗੀ
ਜਦੋਂ ਇਹ ਆਬਾਦ ਹੋਇਆ ਨਾ, ਗਗੇਰਾ ਨਹਿਰ ਆ ਉਹਦੇ ਨਾਂ ਤੇ ਚੱਲਦਾ। ਇਹ ਗਾਫਬੇ ਪਿੰਡ ਜਿੰਨੇ ਵੀ ਹੈਗੇ ਆ ਉਹ ਸਾਰੇ ਗਗੇਰਾ ਬ੍ਰਾਂਚ ਦੇ ਨਾਂ ਤੇ ਚੱਲਣ ਡਏ ਆ। ਇਹ ਜਦੋਂ ਵੀ ਇਹਦੀ ਵੰਡ ਹੋਈ ਆ ਉਸ ਤੋਂ ਬਾਅਦ ਇੱਥੇ ਸਿੱਖ ਹੀ ਆਬਾਦ ਹੋਏ ਆ। ਮੁਸਲਮਾਨਾਂ ਦੇ ਚੰਦ ਘਰ ਸੀਗੇ, ਉਹਦੇ 'ਚ ਅਰਾਈ ਸੀਗੇ, ਮਾਛੀ ਸੀਗੇ, ਇਸ ਤਰ੍ਹਾਂ ਨਾ ਮਤਲਬ ਕਿ ਵੀ ਕੋਈ 10-20 ਘਰ ਸੀਗੇ ਮੁਸਲਮਾਨਾਂ ਦੇ ਆਬਾਦ, ਉਹ ਇੱਥੇ ਹੀ ਰਹਿੰਦੇ ਸੀ। ਜਦੋਂ ਪਾਕਿਸਤਾਨ ਬਣਿਆ ਉਹ ਸਿੱਖ ਚਲੇ ਗਏ, ਇੱਥੋਂ ਸਰਦਾਰ ਚਲੇ ਗਏ, ਉਹ ਬੰਦੇ ਇੱਥੇ ਰਹਿ ਗਏ। ਮਤਲਬ ਜਿਸ ਅਸੀਂ ਹੱਥ 'ਚ ਬੈਠੇ ਆ, ਇਹ ਹਕੀਕ ਸਿੰਘ ਦਾ ਹੱਥ ਆ, ਨੰਬਰਦਾਰ ਸੀ ਹਕੀਕ ਸਿੰਘ, ਉਹਦਾ ਹੱਥ ਆ। ਉਹਦੇ ਕੋਈ ਦਰਵਾਜ਼ੇ ਹੈਗੇ ਆ, ਉਹਦੀ ਕੋਈ ਥੋੜ੍ਹੀ ਜਿਹੀ ਬਿਲਡਿੰਗ ਹੈਗੀ ਆ। ਪਿੰਡ ਦੇ ਵਿੱਚ ਹੋਰ ਵੀ 1-2 ਇਮਾਰਤਾਂ ਹੈਗੀਆਂ ਜਿਹੜੀ ਉਸੇ ਸ਼ਕਲ 'ਚ ਹਾਲੇ ਤੱਕ ਉਹ ਹੈਗੀਆਂ। ਮਤਲਬ ਕਿ ਵੀ ਉਹ ਖੂਹ ਖਾਤ ਸਾਰੇ ਪੂਰ ਹੋ ਗਏ। ਹਾਂਜੀ, ਹੁਣ ਆਪਣੀ ਇੱਕ ਨਵੀਂ ਸ਼ਕਲ ਇਖਤਿਆਰ ਕਰ ਗਿਆ। ਅਤੇ ਬਹਰਹਾਲ ਕੁਛ ਥੋੜ੍ਹੀਆਂ ਬਹੁਤ ਨਿਸ਼ਾਨੀਆਂ ਹੈਗੀਆਂ। ਅਸੀਂ ਲੋਕ ਜਿਹੜੇ ਅਸੀਂ ਜਲੰਧਰ ਦੇ ਵਿੱਚੋਂ ਆਏ ਹਾਂ। ਪਿੰਡ ਬਡਾਲਾ ਸਾਡਾ ਉੱਥੇ ਜਲੰਧਰ ਦੇ ਵਿੱਚ, ਜ਼ਿਲ੍ਹਾ ਜਲੰਧਰ, ਤਹਿਸੀਲ ਵੀ ਜਲੰਧਰ, ਪਿੰਡ ਬਡਾਲਾ, ਆਦਮਪੁਰ ਦੇ ਲਾਗੇ ਬਡਾਲਾ ਸੀਗਾ ਇਹ। ਅਸੀਂ ਉੱਥੋਂ ਉੱਠ ਕੇ ਆਏ ਹਾਂ। ਕੁਛ ਬੰਦੇ ਹੁਸ਼ਿਆਰਪੁਰ 'ਚੋਂ ਆਏ ਆ, ਕੋਈ ਗੁਰਦਾਸਪੁਰ 'ਚੋਂ ਆਏ ਆ, ਕੋਈ ਅੰਬਾਲੇ 'ਚੋਂ ਆਏ ਆ। ਇਹਦਾ ਮਿਕਸ ਮਤਲਬ ਕਿ ਜਿੱਥੋਂ ਜਿੱਥੋਂ ਕਿਸੇ ਦਾ ਮਤਲਬ ਹੋਇਆ ਉਹ ਉੱਥੇ ਆ ਕੇ ਆਬਾਦ ਹੋ ਗਿਆ। ਕੋਈ 2-4 ਬੰਦੇ ਆਏ, 1-2 ਦਫਾ। ਹਕੀਕ ਸਿੰਘ ਆ, ਉਹਦਾ ਪੁੱਤ ਆਇਆ ਸੀਗਾ, ਉਹ ਇੱਕ ਦਫਾ ਆਇਆ ਸੀ। ਉਹ ਇੱਥੇ ਰਹਿੰਦੇ ਆ ਇੱਥੇ ਕੈਨੇਡਾ ਵਗੈਰਾ 'ਚ। ਉਹ DSP ਰਿਟਾਇਰਡ ਹੋਇਆ, ਉਹ ਆਇਆ ਸੀ, ਉਹਦੀ ਬੀਵੀ ਔਰ ਉਹ ਆਏ ਸੀਗੇ। ਉਹ ਆਪਣਾ ਦੇਖ ਕੇ ਗਏ ਆ, ਉਹਨਾਂ ਨੇ ਆਪਣੀ ਇਸ ਧਰਤੀ ਨੂੰ ਚੁੰਮਿਆ। ਜਿਹੜੇ ਦਰਵਾਜ਼ੇ ਸੀ ਉਹ ਚੁੰਮੇ। ਇੱਕ ਉਹਨਾਂ ਦੇ ਦਾਦੇ ਦੇ ਜ਼ਮਾਨੇ ਦਾ ਇੱਕ ਸੰਦੂਕ ਸੀ ਸਾਡੇ ਕੋਲ, ਹਾਂਜੀ, ਉਹ ਉਹਨਾਂ ਨੇ ਚੁੰਮਿਆ। ਹਾਂਜੀ, ਉਹ ਇਸ ਤਰ੍ਹਾਂ ਉਹ ਬੜੀ ਉਹ ਮੁਹੱਬਤ ਔਰ ਅਕੀਦਤ ਕਰਕੇ ਆਪਣੇ ਗਏ। ਇੱਕ ਬੰਦਾ ਸੀ, ਉਹਨੂੰ ਉਹਦੇ ਨਾਲ ਉਹਨਾਂ ਦਾ ਦਾਦਾ ਗੁੱਲੀ ਡੰਡਾ ਖੇਡਦਾ ਰਿਹਾ ਸੀ। ਪੰਜਾਬੀ ਦੀ ਇੱਕ ਘਲਾੜ ਆ ਗੁੱਲੀ ਡੰਡਾ, ਉਹਨਾਂ ਦੇ ਨਾਲ ਉਹ ਦਾਦਾ ਉਹਨਾਂ ਦਾ ਹਕੀਕ ਸਿੰਘ ਚੌਧਰੀ ਬੰਦਾ ਸੀ, ਉਹਦੇ ਨਾਲ ਉਹ ਗੁੱਲੀ ਡੰਡਾ ਖੇਡਦੇ ਰਹੇ ਸੀ। ਉਹ ਵੀ ਮਤਲਬ ਹੈ, ਮੌਜੂਦ ਹੈ। ਸਭ ਤੋਂ ਵੱਡੀ ਬਰਾਦਰੀ ਗੁੱਜਰ ਬਰਾਦਰੀ ਹੈ ਇੱਥੇ ਜੀ। ਰਾਜਪੂਤ ਹੈ ਇਹਦੇ ਵਿੱਚ, ਅਰਾਈ ਵੀ ਹੈਗੇ ਆ, ਇਹਦੇ ਵਿੱਚ ਨਾਈ ਵੀ ਆ, ਇਹਦੇ 'ਚ ਉਹ ਝੀਰ ਵੀ ਆ, ਇਹਦੇ ਵਿੱਚ ਮਤਲਬ ਮੁਖਤਲਿਫ ਕੰਮ ਆ। ਜ਼ਿਆਦਾ ਅਕਸਰੀਅਤ ਜਿਹੜੀ ਉਹ ਗੁੱਜਰਾਂ ਦੀ ਹੈ। ਸ਼ੁਰੂ ਤੋਂ 2 ਨੰਬਰਦਾਰੀਆਂ ਚੱਲਦੀਆਂ ਆ ਰਹੀਆਂ ਸੀ, 2 ਹੀ ਮਤਲਬ ਕਿ ਹੁਣ ਵੀ 2 ਹੀ ਨੰਬਰਦਾਰੀਆਂ ਚੱਲਦੀਆਂ। ਮੌਜੂਦਾ ਨੰਬਰਦਾਰ ਉਹ ਹੈਗਾ, ਉਹਦਾ ਨਾਮ ਬਲਾਲ ਆ, ਹਾਂਜੀ, ਸਾਲੇ ਨੰਬਰਦਾਰ ਦਾ ਪੋਤਾ ਆ। ਇੱਕ ਹੈਗੇ ਆ ਉਹ ਜੜ੍ਹਾਂ ਵਾਲੇ ਰਹਿੰਦੇ ਆ, ਇੱਥੇ ਤਾਂ ਨਹੀਂ ਰਹਿੰਦੇ, ਉਹਨਾਂ ਕੋਲ ਆ ਮਤਲਬ 80 ਤੋਂ 85 ਮਰਬੇ ਜ਼ਮੀਨ ਹੈ ਇਸ ਪਿੰਡ ਦੀ, ਅਤੇ ਤਕਰੀਬਨ ਸਾਰੀ ਆਬਾਦ ਹੀ ਹੈ। ਮਤਲਬ ਥੋੜ੍ਹੀ ਬਹੁਤ ਹੈ ਸੇਮ ਥੂਰ, ਤਕਰੀਬਨ ਆਬਾਦ ਆ। ਮਤਲਬ ਇਹ ਆਪਣਾ ਜੀ ਜ਼ਿਆਦਾਤਰ ਨਾ ਇਹ ਕਾਸ਼ਤਕਾਰੀ ਹੈ, ਆਪਣੀ ਵਾਹੀ ਬੀਜੀ ਕਰਦੇ ਆ, ਵਿੱਚ ਮੁਲਾਜ਼ਮ ਪੇਸ਼ਾ ਵੀ ਹੈਗੇ ਆ। ਇਸ ਤਰ੍ਹਾਂ ਮਿਕਸ ਹੀ ਆ, ਜ਼ਿਆਦਾ ਕਾਸ਼ਤਕਾਰੀ ਹੈ। ਮਤਲਬ ਕਿ ਵੀ ਇਹ ਜ਼ਿਮੀਂਦਾਰ ਤਬਕਾ ਹੈ ਜ਼ਿਆਦਾ। ਮਤਲਬ ਇਹ ਜ਼ੇਰੇ ਆਪ ਜੀ ਗਗੇਰਾ ਬ੍ਰਾਂਚ ਨਹਿਰ ਆ, ਉਹਦੇ ਵਿੱਚੋਂ ਸਾਡੇ ਮੋਗੇ ਨਿਕਲਦੇ ਆ। ਰਜਵਾ ਬਲੋਚ ਵਾਲਾ ਆ, ਉਹਦੇ ਵਿੱਚੋਂ ਸਾਡੇ ਹੈਗੇ ਆ ਤਕਰੀਬਨ 5 ਮੋਗੇ ਇਸ ਪਿੰਡ ਨੂੰ ਸਰਾਬ ਕਰਦੇ ਆ, ਅਤੇ ਉਹਦੇ ਨਾਲ ਹੀ ਸਾਰਾ ਮਤਲਬ ਸਰਾਬ ਨਿਜ਼ਾਮ ਚੱਲਦਾ। ਅਤੇ ਇਹ ਨਹਿਰੀ ਨਿਜ਼ਾਮ ਆ। ਮਤਲਬ ਫਸਲ ਕਿਹੜੀ ਸਭ ਤੋਂ? ਫਸਲ ਜ਼ਿਆਦਾ ਇੱਥੇ ਮੂੰਜੀ ਦੀ ਕਾਸ਼ਤ ਹੁੰਦੀ ਹੈ, ਕਣਕ ਆ, ਕਮਾਦ ਆ, ਬਾਕੀ ਹੋਰ ਆਪਣਾ ਚਾਰਾ ਵਗੈਰਾ ਸਾਰਾ। ਸਾਡੇ ਜੀ 2 ਸਰਕਾਰੀ ਸਕੂਲ ਆ, ਇੱਕ ਬੱਚਿਆਂ ਦਾ ਮਿਡਲ ਸਕੂਲ ਆ, ਇੱਕ ਬੱਚੀਆਂ ਦਾ ਮਿਡਲ ਸਕੂਲ ਆ। ਦੂਸਰਾ ਇਹ ਕਿ ਬਾਕੀ ਸਾਰੀਆਂ ਸਹੂਲਤਾਂ, ਬਿਜਲੀ ਹੈ, ਗੈਸ ਨਹੀਂ ਹੈ, ਬਾਕੀ ਸਾਰੀਆਂ ਸਹੂਲਤਾਂ ਮੌਜੂਦ ਆ। ਵੋਟਿੰਗ ਇਹਦੀ ਤਕਰੀਬਨ 4000 ਦੇ ਲਗਭਗ ਹੈ ਜੀ, ਅਤੇ ਕਾਸਟ ਜਿਹੜੀ ਵੋਟ ਹੁੰਦੀ ਆ ਉਹ 2000 ਦੇ ਲਗਭਗ ਹੁੰਦੀ ਆ, ਕਿਉਂਕਿ ਲੋਕ ਬਾਹਰ ਵੀ ਹੁੰਦੇ ਆ, ਕੋਈ ਕਿਤੇ ਗਿਆ, ਕੋਈ ਕਿਤੇ ਗਿਆ, ਅਤੇ 4 ਤੋਂ 5000 ਦੇ ਕਰੀਬ ਆਬਾਦੀ ਹੈ ਇਹ ਪਿੰਡ ਦੀ। ਮਸਜਿਦਾਂ ਇੱਥੇ ਹੈਗੀਆਂ ਜੀ 4 ਮਸਜਿਦਾਂ ਜੀ, ਕੋਈ ਬੱਚਿਆਂ ਦੇ ਦਰਸ ਹੈਗੇ ਆ, ਹਾਂਜੀ। ਮੇਨ ਜਾਮਿਆ ਮਸਜਿਦ ਆ ਸਾਡੀ ਚੌਕ ਦੇ ਵਿੱਚ, ਬੜੀ ਖੂਬਸੂਰਤ ਬਣੀ ਹੈ। ਅਤੇ ਬਾਕੀ ਦਰਬਾਰ ਤਾਂ ਹੈਗੇ 1-2 ਛੋਟੇ, ਅਤੇ ਬਸ ਇਹ ਸਿਲਸਿਲਾ। ਉਹ ਆਪਣੇ ਮੁਖਤਲਿਫ ਖੇਲ ਹੈ ਜੀ, ਫੁੱਟਬਾਲ ਵੀ ਹੈ, ਕਬੱਡੀ ਵੀ ਹੈ, ਕ੍ਰਿਕਟ ਵੀ ਹੈ, ਹਾਂਜੀ, ਅਤੇ ਮੁਖਤਲਿਫ ਐਕਟੀਵਿਟੀਆਂ। ਬਹੁਤ ਪਿਆਰ ਮੁਹੱਬਤ ਨਾਲ ਅਸੀਂ ਰਹਿ ਰਹੇ ਹਾਂ। ਹਰ ਕੌਮ, ਛੋਟਾ ਵੱਡਾ, ਸਭ ਇੱਕ ਬਰਾਬਰ ਆ।
ਔਰ ਬੜੇ ਪਿਆਰ ਮੁਹੱਬਤ ਨਾਲ ਰਹਿ ਰਹੇ ਆ। ਕਿਸੇ ਨੂੰ ਕੋਈ ਫਰਕ ਨਹੀਂ ਹੈਗਾ ਕਿ ਵੀ ਮੈਂ ਬਹੁਤ ਬੜਾ ਆ ਤੇ ਆ ਛੋਟਾ ਆ, ਇਹ ਸਾਡੇ 'ਚ ਕੋਈ ਫਰਕ ਨਹੀਂ ਹੈਗਾ। ਤੇ ਇਨਸ਼ਾਅੱਲਾ ਮਤਲਬ ਕਿ ਬੜੇ ਪਿਆਰ ਮੁਹੱਬਤ ਨਾਲ ਰਹਿ ਰਹੇ ਸਕੂਨ ਨਾਲ, ਮਤਲਬ